Viewers, welcome back on our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ US Congressional Sikh Caucus ਵੱਲੋਂ ਅੱਜ ਵਾਸ਼ਿੰਗਟਨ DC ਵਿਖੇ ਭਾਰਤ ਵੱਲੋਂ ਕੀਤੇ ਜਾ ਰਹੇ ਇੰਟਰਨੈਸ਼ਨਲ ਰਿਪਰੈਸ਼ਨ ਸੰਬੰਧੀ ਇੱਕ ਜਿਹੜਾ ਬਰੀਫਿੰਗ ਕਰਵਾਈ ਗਈ ਔਰ ਇਸ ਵਿੱਚ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਨੇ ਵੀ ਹਿੱਸਾ ਲਿਆ ਔਰ ਡਾਕਟਰ ਆਈ.ਕੇ. ਚੀਮਾ ਮੁੱਖ ਬੁਲਾਰਿਆਂ ਵਿੱਚੋਂ ਇੱਕ ਸਨ ਔਰ ਡੈਮੋਕ੍ਰੈਟਿਕ ਐਂਡ ਰਿਪਬਲਿਕ ਪਾਰਟੀ ਦੇ ਬਹੁਤ ਸਾਰੇ ਕਾਂਗਰਸਮੈਨਾਂ ਨੇ ਵੀ ਭਾਰਤ ਨੂੰ ਜਵਾਬਦੇਹ ਬਣਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਵਰਤਾਰਾ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਇੰਕਸ਼ਾਫ ਤੋਂ ਬਾਅਦ ਜੋ ਵਰਤਾਇਆ, ਉਸ ਦੀ ਰਿਫਲੈਕਸ਼ਨ ਅਮਰੀਕਾ ਦੇ ਵਿੱਚ ਅਸੀਂ ਉਦੋਂ ਦੇਖੀ ਜਦੋਂ ਕਿ ਅਮਰੀਕਨ ਜਸਟਿਸ ਡਿਪਾਰਟਮੈਂਟ ਨੇ ਡਿਸਟ੍ਰਿਕਟ ਕੋਰਟ ਨਿਊਯਾਰਕ ਦੇ ਵਿੱਚ ਇੰਡਾਈਟਮੈਂਟ ਫਾਈਲ ਕੀਤੀ 29 ਨਵੰਬਰ ਨੂੰ ਔਰ ਉਸ ਦੇ ਵਿੱਚ ਜਿਹੜਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਉਸ ਨੂੰ ਜਿਹੜਾ ਉਹ ਰੋਕਿਆ ਔਰ ਉਸ ਦੇ ਨਾਲ ਨਿਖਿਲ ਗੁਪਤਾ ਜਿਹੜਾ ਚੈੱਕ ਰਿਪਬਲਿਕ ਦੇ ਵਿੱਚ ਆਲਮੋਸਟ ਉਸੇ ਦਿਨ ਹੀ ਜਿਹੜਾ ਉਹ ਜੂਨ ਦੇ ਵਿੱਚ 29 ਜੂਨ ਨੂੰ ਗ੍ਰਿਫਤਾਰ ਹੁੰਦਾ ਔਰ ਇੱਧਰ ਜਿਹੜਾ ਨਵੰਬਰ ਦੇ ਮਹੀਨੇ ਦੇ ਵਿੱਚ ਉਹ ਇੰਡਾਈਟਮੈਂਟ ਫਾਈਲ ਕੀਤੀ ਜਾਂਦੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਅਮਰੀਕਾ ਦੇ ਵਿੱਚ ਇੱਕਦਮ ਇਸ ਦੇ ਉੱਤੇ ਬਹੁਤ ਵੱਡੀ ਪ੍ਰੋਟੈਸਟ ਲਾਈਨ ਆਈ। ਵੱਡੇ ਵੱਡੇ ਜਿਹੜੇ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਬੈਠੇ, ਹਾਲਾਂ ਹੀਅਰਿੰਗਸ ਜਾਂ ਬਰੀਫਿੰਗਸ ਤਾਂ ਚਾਈਨਾ ਔਰ ਰਸ਼ੀਆ ਔਰ ਈਰਾਨ ਦੀ ਇੰਟਰਫੀਰੈਂਸ ਨੂੰ ਲੈ ਕੇ ਜਿਹੜੀਆਂ ਸਕੈਜੂਲਡ ਮੀਟਿੰਗ ਸੀ ਜਿਹੜੀਆਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਉਹਨਾਂ ਦਾ ਰੁਖ ਚਾਖ ਬਦਲ ਗਿਆ ਔਰ ਉਹਨਾਂ ਦੋਨੋਂ ਹੀ ਜਿਹੜੀਆਂ ਪਿਛਲੇ ਪੀਰੀਅਡ ਸੈਨੇਟ ਔਰ ਹਾਊਸ ਇੰਟਰਨੈਸ਼ਨਲ ਰਿਲੇਸ਼ਨਸ ਕਮੇਟੀ ਦੀਆਂ ਮੀਟਿੰਗਸ ਹੋਈਆਂ, ਉਹਦੇ 'ਚ ਫੋਕਸ ਇੰਡੀਆ 'ਤੇ ਗਿਆ। ਲੇਕਿਨ ਜਿਸ ਕਾਂਗਰੈਸ਼ਨਲ ਬਰੀਫਿੰਗ ਦਾ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ 14 ਫਰਵਰੀ ਨੂੰ, ਜਿਹੜੀ ਕਿ ਰੇਬਰਨ ਬਿਲਡਿੰਗ ਦੇ ਰੂਮ ਨੰਬਰ 2045 ਦੇ ਵਿੱਚ ਹੋਈ, ਇਹ ਐਕਸਕਲੂਸਿਵਲੀ ਜਿਹੜੀ US ਕਾਂਗਰੈਸ਼ਨਲ ਸਿੱਖ ਕਾਕਸ ਹੈ, ਜਿਸ ਦੇ ਵਿੱਚ 50 ਦੇ ਕਰੀਬ ਕਾਂਗਰਸਮੈਨ ਜਿਸ ਦੇ ਮੈਂਬਰ ਨੇ, ਬਾਈ ਪਾਰਟੀਸਨ ਹੈ, ਡੈਮੋਕਰੈਟ ਔਰ ਰਿਪਬਲਿਕ 'ਚੋਂ ਵੀ, ਔਰ ਜਿਵੇਂ ਰਿਪਬਲਿਕਨ ਔਰ 2 ਫਿਰ ਕੋ ਚੇਅਰ ਹੁੰਦੇ ਨੇ। ਜਦੋਂ ਉਹਦੇ 'ਚ ਕਾਂਗਰਸਮੈਨ ਡੇਵਿਡ ਵੈਲੈਡੀਓ ਜਿਹੜੇ ਕੋ ਚੇਅਰ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ, ਫਰੈਜ਼ਨੋ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਰਿਪਬਲਿਕਨ ਨੇ। ਔਰ ਕਾਂਗਰਸਮੈਨ ਵੂਮਨ ਮੈਰੀ ਗੇ ਸਕੈਨਲਨ ਇਹ ਕੋ ਚੇਅਰ ਹੈ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੀ। ਔਰ ਇਹਨਾਂ ਦੋਨਾਂ ਨੇ ਇਸ ਜਿਹੜੀ ਕਾਂਗਰੈਸ਼ਨਲ ਬਰੀਫਿੰਗ ਸੀ ਅੱਜ ਦੀ, ਉਹਨੂੰ ਚੇਅਰ ਕੀਤਾ ਔਰ ਲਗਭਗ 2 ਘੰਟੇ ਇਹ ਬਰੀਫਿੰਗ ਚੱਲੀ। 2 ਵਜੇ ਤੋਂ ਜਿਹੜਾ ਹੈ ਉਹ ਆਲਮੋਸਟ 1 ਵਜੇ ਤੋਂ 3 ਵਜੇ ਤੱਕ, ਕਿਉਂਕਿ ਸਾਡੇ ਰਿਪੋਰਟਰ ਜਿਹੜੇ ਕਿ ਉੱਥੇ ਕਵਰ ਕਰਨ ਗਏ, ਜਿਨ੍ਹਾਂ ਨੇ ਉਹਨੂੰ ਲਾਈਵ ਜਿਹੜਾ ਆਪਣੇ ਕੈਮਰੇ ਦੇ ਵਿੱਚ ਬੰਦ ਕੀਤਾ ਹੈ, ਉਹ ਔਨ ਦਾ ਵੇ ਨੇ। ਸੋ ਉਸ ਦੀ ਡੀਟੇਲ ਜਿਹੜੀ ਹੈ ਕਿਹਦੀ ਕੀ ਪ੍ਰੈਜੈਂਟੇਸ਼ਨ ਸੀ, ਤੁਸੀਂ ਕੁਝ ਸਨੈਪਸ ਨੇ, ਪਿਕਚਰਸ ਤੁਸੀਂ ਦੇਖ ਸਕਦੇ ਹੋ। ਔਰ ਇਹ ਸਾਰੇ ਦੇ ਵਿੱਚ ਜਿਹੜੀ ਖਾਸ ਤੌਰ 'ਤੇ ਇਹ ਫੋਕਸ ਸੀ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਔਰ ਇਹਦੇ 'ਚ ਜਿਹੜੀ ਹਾਜ਼ਰੀ ਸੀ, ਜ਼ਾਹਰ ਹੈ ਵੀ ਕਾਂਗਰਸਮੈਨ ਤਾਂ ਹੋਰ ਵੀ ਐਕਟੀਵਿਟੀ ਕਾਂਗਰਸ ਚੱਲ ਰਹੀ ਹੁੰਦੀ ਹੈ, ਉਹ ਆਉਂਦੇ ਨੇ ਜਾਂਦੇ ਨੇ, ਆਪਣੀ ਪ੍ਰੈਜੈਂਟੇਸ਼ਨ ਦਿੰਦੇ ਨੇ। ਦੋਨੋਂ ਹੀ ਕੋ ਚੇਅਰਸ ਜਿਹੜੇ ਥਰੂ ਆਊਟ ਇਸ ਬਰੀਫਿੰਗ ਦੇ ਰਹੇ, ਉਹਨਾਂ ਨੇ ਬੜੀਆਂ ਜ਼ਬਰਦਸਤ ਪ੍ਰੈਜੈਂਟੇਸ਼ਨਸ ਦਿੱਤੀਆਂ। ਪਰ ਇਸ ਦੀ ਹੋਰ ਵੀ ਕ੍ਰੈਡੀਬਿਲਿਟੀ ਬਣੀ ਕਿਉਂਕਿ ਕਾਂਗਰਸਮੈਨ ਤਾਂ ਹੈ ਹੀ ਨੇ ਉਸ ਦੇ ਮੀਟਿੰਗ ਦਾ ਹਿੱਸਾ। ਲੇਕਿਨ ਮਿਸਟਰ ਐਲਿਸ ਵੈਰੀਮੂ ਨਦਰੀਟੂ ਇਹ ਯੂਨਾਈਟਿਡ ਨੇਸ਼ਨਸ ਅੰਡਰ ਸੈਕਟਰੀ ਜਨਰਲ ਦੀ ਪ੍ਰੈਜ਼ੈਂਸ ਵੀ ਇਸ ਮੌਕੇ 'ਤੇ ਸੀ, ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਹੋਈ। ਔਰ ਕਿਉਂਕਿ ਮੇਰੇ ਸਾਹਮਣੇ ਉਹਦੀ ਓਰੀਜਨਲ ਕਲਿੱਪ ਨਹੀਂ ਹੈ, ਇਸ ਲਈ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਜੋ ਪਾਰਟਿਸਪੈਂਟਸ ਸਨ ਉਹਨਾਂ ਤੋਂ ਜਿਵੇਂ ਪਤਾ ਲੱਗਾ ਕਿ ਵੀ ਬੜੀ ਸਟਰੋਂਗਲੀ ਉਹਨੇ ਡਿਫਾਈਨ ਕੀਤਾ ਕਿ ਜੈਨੋਸਾਈਡ ਕੀ ਹੁੰਦਾ ਹੈ ਔਰ ਕਿਵੇਂ ਜੈਨੋਸਾਈਡ ਵਾਚ ਜਿਹਨੂੰ UN ਨੇ ਸਪੈਸ਼ਲ ਇਸ ਦੇ ਉੱਤੇ ਆਪਣਾ ਜਿਹੜੀ ਹੈ ਉਹ ਕਮੇਟੀ ਵੀ ਬਣਾਈ ਹੋਈ ਹੈ। ਔਰ ਸਿੱਖ ਇਸ਼ੂ ਦੇ ਉੱਤੇ ਆਲਰੇਡੀ ਵੀ ਜਿਹੜੇ ਇੱਕ ਪਹਿਲਾਂ ਅੰਡਰ ਸੈਕਟਰੀ ਜਨਰਲ ਸੀ ਉਹ ਸਾਲਾਨਾ ਬਰੀਫਿੰਗ ਦੇ ਉੱਤੇ ਆਏ, ਪਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੌਕੇ UN ਅੰਡਰ ਸੈਕਟਰੀ ਜਨਰਲ ਦਾ ਆਉਣਾ ਇਹ ਇੱਕ ਵੱਡਾ ਆਨਰ ਹੈ। ਇਸੇ ਤਰ੍ਹਾਂ ਡਿਪਟੀ ਡਾਇਰੈਕਟਰ ਪਾਲਿਸੀ ਐਂਡ ਐਡਵੋਕੇਸੀ ਫਰੀडम ਹਾਊਸ, ਹੁਣ ਫਰੀडम ਹਾਊਸ ਵੱਡਾ ਥਿੰਕ ਟੈਂਕ ਵੀ ਹੈ, ਹਿਊਮਨ ਰਾਈਟਸ ਦੀ ਗੱਲ ਵੀ ਹੈ ਔਰ ਭਾਰਤ ਦੇ ਵਿੱਚ ਕੀ ਹੋ ਰਿਹਾ, ਫਰੀडम ਹਾਊਸ ਦੀਆਂ ਰਿਪੋਰਟਸ ਵੀ ਹੁੰਦੀਆਂ ਨੇ
ਕਿ ਇੰਡੀਆ ਦੇ ਵਿੱਚ ਪ੍ਰੈਸ ਫਰੀडम ਕਿੱਥੇ ਖੜੀ ਹੈ, ਓਵਰਆਲ ਇਹਨਾਂ ਦਾ ਇੰਡੈਕਸ ਕੀ ਹੈ ਜਮਹੂਰੀਅਤ ਦੇ ਮਾਮਲੇ 'ਚ। ਸੋ ਫਰੀडम ਹਾਊਸ ਦੇ ਵੀ ਜਿਹੜੇ ਰਿਪਰੈਜ਼ੈਂਟੇਟਿਵ ਜਿਹੜੇ ਖਾਸ ਤੌਰ ਤੇ ਡਿਪਟੀ ਡਾਇਰੈਕਟਰ ਨੇ ਪਾਲਿਸੀ ਦੇ ਔਰ ਐਡਵੋਕੇਸੀ ਦੇ ਮਿਸਟਰ KT ਲੈਰਕ, ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਵੀ ਇੰਡੀਆ 'ਚ ਕੀ ਚੱਲ ਰਿਹਾ, ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਨੇ। ਔਰ ਇਸੇ ਤਰ੍ਹਾਂ ਜਿਹੜੀ ਮਾਰਟੀਨ ਮਿਲਰ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈ ਇੰਟਰਨੈਸ਼ਨਲ ਸੈਂਟਰ ਫॉर ਰਿਲੀਜਨ ਐਂਡ ਡਿਪਲੋਮੇਸੀ, ਉਹਨਾਂ ਨੇ ਵੀ। ਔਰ ਕੀ ਇਹ ਸਾਰੇ ਦੇ ਵਿੱਚ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ UK ਦੇ ਸਿਟੀਜ਼ਨ ਨੇ ਪਰ ਜਿਨ੍ਹਾਂ ਨੇ US ਸਰਫ ਦੀ ਐਨੂਅਲ ਰਿਪੋਰਟ ਵੀ ਲਿਖੀ ਹੋਈ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਔਰ ਇਸ ਵੇਲੇ ਉਹ ਯੂਨਾਈਟਿਡ ਨੇਸ਼ਨਸ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ। ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਡਿਟੇਲ 'ਚ ਉਹਨਾਂ ਨੇ ਈਵਨ ਇੰਡੀਆ ਤੋਂ ਇਲਾਵਾ ਚਾਈਨਾ ਦਾ ਵੀ ਜਿਹੜਾ ਕੀ ਰੋਲ ਹੈ ਔਰ ਕੀ ਚੱਲ ਰਿਹਾ ਉਹਦੀ ਵੀ ਗੱਲ ਕੀਤੀ। ਜ਼ਾਹਰ ਹੈ ਫੋਕਸ ਇੰਡੀਆ ਦੇ ਉੱਤੇ ਸੀ ਔਰ ਇਸ ਦੇ ਉੱਤੇ ਜਿਹੜਾ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਇਹ ਸਾਰੇ ਇਸ ਜਿਹੜੀ ਹੈ ਸਿੱਖ ਕਾਕਸ ਕਮੇਟੀ ਦੇ, ਅਮਰੀਕਨ ਸਿੱਖ ਕਾਕਸ ਕਮੇਟੀ ਦੇ, ਉਹਨਾਂ ਨੇ ਇਸ ਦੇ ਉੱਤੇ ਟਵੀਟ ਵੀ ਕੀਤਾ ਕਿ ਵੀ ਆਰ ਗ੍ਰੇਟਫੁਲ ਟੂ ਸਿੱਖ ਕਾਕਸ ਫॉर facilitating a very timely briefing on transnational repression with an excellent panel of experts। ਕਿ ਜਿਹੜਾ ਪੈਨਲ ਹੈ ਜਿਸ 'ਚ ਅਸੀਂ ਕਿਹਾ ਵੀ ਅੰਡਰ ਸੈਕਟਰੀ ਜਨਰਲ ਵੀ ਨੇ, ਸਟੀਅਰਿੰਗ ਕਮੇਟੀ ਮੈਂਬਰ ਡਾਕਟਰ ਚੀਮਾ ਨੇ, ਫਰੀडम ਹਾਊਸ ਦੀ ਰਿਪਰੈਜ਼ੈਂਟੇਟਿਵ ਹੈ ਔਰ ਇੰਟਰਨੈਸ਼ਨਲ ਸੈਂਟਰ ਫॉर ਰਿਲੀਜਨ ਐਂਡ ਡਿਪਲੋਮੇਸੀ, ਇਹ ਪਾਵਰਫੁਲ ਸਾਰੀਆਂ ਰਿਪਰੈਜ਼ੈਂਟੇਸ਼ਨਸ ਨੇ। ਔਰ ਉਹਨਾਂ ਨੇ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਕਿ ਭਾਈ ਤੁਸੀਂ ਇਸ ਸਾਰੇ ਦੇ ਉੱਤੇ ਜਿਹੜੀ ਹੈ ਉਹ ਬਰੀਫਿੰਗ ਕੀਤੀ ਹੈ। ਔਰ ਇਹ ਮੈਂ ਸਮਝਦਾ ਵੀ ਇਹ ਪੋਲੀਟੀਕਲ ਲੌਬੀ ਹੈ ਔਰ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਚਪੇੜ ਵੀ ਹੈ ਜਿਹੜੇ ਅਕਸਰ ਜਿਨ੍ਹਾਂ ਦਾ ਉੱਥੇ ਵੀ ਇੱਕ ਪੰਜਾਬ ਦੇ ਵਿੱਚ ਗਪੌੜ ਸੰਖ ਬੈਠਾ ਹੁੰਦਾ ਹੈ ਆਪਣਾ ਚੈਨਲ ਖੋਲ੍ਹ ਕੇ, ਜਿਹਦੀਆਂ ਗਪੌੜਾਂ ਤੋਂ ਸਾਰੇ ਅਸੀਂ ਜਾਣੂ ਹਾਂ ਜਿੰਨੀ ਕੁ ਦੀ ਹੈ, ਲੇਕਿਨ ਜਦੋਂ ਕੋਈ ਵੀ ਮੂੰਹ ਖੋਲ੍ਹਦਾ ਹੈ ਕਿ ਜੀ ਇਹ ਕੀ ਕੀਤਾ ਹੈ ਜੀ ਅਮਰੀਕਨ ਸਿੱਖਾਂ ਨੇ, ਇਹ ਪ੍ਰੋਪੇਗੈਂਡਾ ਹੈ ਜੀ, ਇਹ ਐਵੇਂ ਹੈ ਜੀ, ਇਵੇਂ ਨਹੀਂ ਹੋਇਆ ਜੀ, ਫਲਾਣੀ ਥਾਂ ਬਿੱਲ ਹੋਇਆ ਨਹੀਂ ਜੀ, ਐਵੇਂ ਅਸੈਂਬਲੀ 'ਚ ਹੋਇਆ ਪਾਸ ਕਿਹਾ, ਤਾਂ ਉਹਨਾਂ ਦੇ ਮੂੰਹ ਤੇ ਵੀ ਚਪੇੜ ਹੈ। ਔਰ ਇਸ ਮੌਕੇ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਜਿਹੜਾ ਇੱਕ ਕਦਮ ਵੀ ਕਿਸੇ ਪਾਸਿਓਂ ਵੀ ਆਉਂਦਾ ਜਿਹਦੇ 'ਚ ਕਿ ਇੰਡੀਆ ਐਕਸਪੋਜ਼ ਹੁੰਦਾ। ਹੁਣ ਜਦੋਂ ਜਸਟਿਨ ਟਰੂਡੋ ਨੇ ਇਹਨਾਂ ਨੂੰ 18 ਸਤੰਬਰ ਨੂੰ ਐਕਸਪੋਜ਼ ਕੀਤਾ, ਇੰਡੀਆ ਦੇ ਨਾਲ ਸੰਬੰਧ ਵੀ ਵਿਗੜੇ, ਡਿਪਲੋਮੈਟ ਵੀ ਵਾਪਸੀ ਹੋਈ, ਹੁਣ ਜਿਹੜੀ ਹੈ ਉਹਨਾਂ ਦੀ ਇਨਵੈਸਟੀਗੇਸ਼ਨ 2019 ਔਰ 2021 ਦੇ ਹਵਾਲੇ ਨਾਲ ਵੀ ਚੱਲ ਰਹੀ ਹੈ ਕਿ ਫੈਡਰਲ ਇਲੈਕਸ਼ਨਾਂ 'ਚ ਇੰਡੀਆ ਨੇ ਕੀ ਕੀਤਾ। ਉਦੋਂ ਇੱਕ ਸਟੇਜ ਤੇ ਲੱਗਦਾ ਸੀ ਕਿਉਂਕਿ ਪਹਿਲੀ ਤਾਂ ਉਹਨੇ ਜਸਟਿਨ ਟਰੂਡੋ ਨੇ ਪ੍ਰੋਪਰ ਬਰੀਫਿੰਗ ਕੀਤੀ ਕੰਜ਼ਰਵੇਟਿਵ ਪਾਰਟੀ ਨੂੰ ਵੀ, NDP ਨੂੰ ਵੀ ਔਰ ਦੂਸਰਿਆਂ ਨੂੰ ਵੀ, ਲੇਕਿਨ ਕੁਝ ਸਮੇਂ ਬਾਅਦ ਇਵੇਂ ਲੱਗਾ ਕਿ ਜਿਵੇਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਮਿਸਟਰ ਪੀਅਰ ਪੋਲੀਰਵ ਉਹ ਥੋੜ੍ਹਾ ਜਿਹਾ ਕਿਨਾਰਾ ਕਰ ਰਹੇ ਨੇ। ਔਰ ਕਿਉਂਕਿ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਮਾਮਲੇ 'ਚ ਵੀ ਇੰਡੀਆ ਨੇ ਇੰਟਰਫੀਅਰ ਕੀਤਾ ਹੋਇਆ, ਲੇਕਿਨ ਜਦੋਂ ਸਟੀਫਨ ਹਾਰਪਰ ਐਕਸ ਪ੍ਰਾਈਮ ਮਿਨਿਸਟਰ ਨੇ ਉਹ 60 ਜਿਹੜੀਆਂ ਲਾਈਕ ਮਾਈਂਡਡ ਗਲੋਬਲ ਪਾਰਟੀ ਸੀ ਉਹਦੇ 'ਚੋਂ BJP ਨੂੰ ਸਾਇਲੈਂਟਲੀ ਡਰੋਪ ਕੀਤਾ ਤੇ ਉਦੋਂ ਇਸ ਗੱਲ ਦੀ ਸਮਝ ਆਉਣੀ ਸ਼ੁਰੂ ਹੋਈ ਵੀ ਕੰਜ਼ਰਵੇਟਿਵਸ ਨੇ ਵੀ ਉਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਇਹ ਤਾਂ ਇੰਟਰਫੀਅਰ ਕਰ ਰਹੇ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਨੇ ਔਰ ਉਹਨਾਂ BJP ਨੂੰ ਡਰੋਪ ਕਰਨਾ ਮੈਂਬਰਸ਼ਿਪ ਤੋਂ, ਇਹਦਾ ਮਤਲਬ ਸੀ ਕਿ ਡਿਸਟੈਂਸ ਡਿਵੈਲਪ ਕਰਨਾ। ਔਰ ਇਹ ਜਿਹੜੀ ਨਿਊਜ਼ ਇਸ ਪਿਛਲੇ ਕੱਲ੍ਹ ਵੀ ਕਈ ਥਾਵਾਂ ਤੇ ਸਰਕੂਲੇਟ ਹੋਈ ਕਿ ਵੀ ਉਹਦੇ 'ਚ ਈਵਨ ਹੁਣ ਇਹ ਮਿਸਟਰ ਪੀਅਰ ਪੋਲੀਰਵ ਨੇ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਵੀ ਇਹ ਕੰਜ਼ਰਵੇਟਿਵ ਗਵਰਨਮੈਂਟ ਵੁੱਡ ਡੂ ਮੋਰ ਟੂ ਪ੍ਰੋਟੈਕਟ ਸਿੱਖ ਕੈਨੇਡੀਅਨਸ ਫਰੋਮ ਇੰਡੀਅਨ ਫੋਰਨ ਇੰਟਰਫੇਰੈਂਸ। ਉਹਨੇ ਕਿਹਾ ਕਿ ਵੀ ਈਵਨ ਉਹਨਾਂ ਨੇ ਜਸਟਿਨ ਟਰੂਡੋ ਨੂੰ ਕ੍ਰਿਟਿਸਾਈਜ਼ ਕੀਤਾ ਕਿ ਹੀ ਹੈਜ਼ ਨਾਟ ਡਨ ਇਨਫ ਟੂ ਸਟਾਪ ਅਸੈਸੀਨੇਸ਼ਨਸ, ਥ੍ਰੈਟਸ ਐਂਡ ਐਕਸਟੋਰਸ਼ਨਸ, ਜੋ ਚੱਲ ਰਿਹਾ ਉਹ ਉਹਨਾਂ ਨੂੰ ਰੋਕ ਨਹੀਂ ਸਕਿਆ। ਉਹਨੇ ਕਿਹਾ ਜੇ ਸਾਡੀ ਗਵਰਨਮੈਂਟ ਬਣੀ ਤੇ ਅਸੀਂ ਸਿੱਖਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਲਈ ਹੋਰ ਵੀ ਕਰਾਂਗੇ, ਕਿਉਂਕਿ ਕੁਐਸਚਨ ਕਮਸ ਆਫਟਰ ਕੰਸਰਨਸ ਵਰ ਰੇਜ਼ਡ ਕਿ ਵੀ ਇਹ ਤਾਂ ਬੈਕ ਟਰੈਕ ਕਰ ਰਿਹਾ। ਔਰ ਇਹ ਸਾਰੇ 'ਚੋਂ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਉਹਨੇ ਇਹ ਵੀ ਕਿਹਾ ਪੀਅਰ ਨੇ ਵੀ ਹੁਣ ਤੱਕ ਕੈਨੇਡਾ 'ਚ ਜੋ ਹੋਇਆ ਇਸ ਦੇ ਲਈ ਅਰੈਸਟ ਹੋ ਜਾਣੀਆਂ ਚਾਹੀਦੀਆਂ ਸੀ ਔਰ ਜਿਹੜੀ ਵਾਇਲੈਂਸ ਸਿੱਖਾਂ ਨੂੰ ਟਾਰਗੇਟ ਕਰ ਰਹੀ ਹੈ ਉਹ ਹੱਥ ਰੁਕਣੇ ਚਾਹੀਦੇ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਪੋਲੀਟੀਸ਼ੀਅਨਸ ਅਲਟੀਮੇਟਲੀ ਵੀ ਦੇਖ ਰਹੇ ਹੁੰਦੇ ਨੇ ਔਰ ਜਦੋਂ ਇਸ ਮੁੱਦੇ ਦੇ ਉੱਤੇ ਆਉਂਦਾ ਹੈ ਕਿ ਭਾਈ ਇਹ ਸਾਡੇ ਮੁਲਕ ਦੇ ਵਿੱਚ ਔਰ ਅਮਰੀਕਾ ਦੇ ਹਵਾਲੇ ਨਾਲ ਵੀ ਕਿ ਭਾਈ ਇਹ ਆ ਕੇ ਅਮਰੀਕਨ ਸਿਟੀਜ਼ਨ ਨੂੰ ਟਾਰਗੇਟ ਜਾਂ ਹਿੱਟ ਕਰਨਾ ਚਾਹੁੰਦੇ ਸੀ, ਫਿਰ ਬਾਕੀ ਜੋ ਮਰਜ਼ੀ ਹੋਏ ਸਭ ਇੰਡੀਆ ਸਭ ਗਾਇਬ ਹੋ ਗਿਆ। ਔਰ ਮੈਨੂੰ ਖੁਸ਼ੀ ਹੈ ਵੀ ਈਵਨ ਕੈਨੇਡਾ ਦੇ
ਕੰਜ਼ਰਵੇਟਿਵ ਪਾਰਟੀ ਦੇ ਲੀਡਰ ਮਿਸਟਰ ਪੀਅਰ ਪੋਲੀਏਵਰ ਨੇ ਵੀ ਇਹ ਲਿਆ। ਔਰ ਦੂਸਰੇ ਪਾਸੇ ਜਿਹੜੀ ਇਨਵੈਸਟੀਗੇਸ਼ਨ ਇੰਡੀਆ ਦੇ ਖਿਲਾਫ ਹੈ ਉਹਦੇ 'ਚ ਉਹਨਾਂ ਨੇ ਸਿੱਖ ਆਰਗੇਨਾਈਜੇਸ਼ਨਸ WSO ਔਰ ਦੂਸਰਿਆਂ ਨੂੰ ਐਜ਼ ਏ ਪਾਰਟਨਰ ਲੈ ਲਿਆ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਇਹਨਾਂ ਦੇ ਜਿਹੜੇ ਅੰਦਰੂਨੀ ਕਿਸ ਹੱਦ ਤੱਕ ਜਾ ਕੇ ਇਹ ਸਿੱਖ ਮਾਮਲਿਆਂ 'ਚ ਇੰਟਰਫੇਅਰ ਕਰਦੇ ਰਹੇ ਨੇ ਉਹ ਜਿਹੜੇ ਨੇ ਸਬੂਤ ਸਾਹਮਣੇ ਆਉਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।